ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਮੌਜੂਦ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 7 ਫਰਵਰੀ 2017 26 ਮਾਘ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰੀਏ, ਵਨਸ ਅਗੇਨ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਗੈਜਟ ਦੇ ਉੱਪਰ roku, ਜਾਦੂ ਬਾਕਸ, ਫੇਸਬੁੱਕ, ਸਪੈਕਟਰਮ, RCN, ਗਲੋਬਲ CPN ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ ਤੇ ਬੈਲ 5 ਕੈਨੇਡਾ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਅੱਜ ਦੇ ਪਹਿਲੇ ਇਸ਼ੂ ਬਾਰੇ? ਦੇਖੋ, ਇਹ ਇੱਕ ਮਨੁੱਖੀ ਸੁਭਾਅ ਦਾ ਹਿੱਸਾ ਹੈ ਬੇਸ਼ੱਕ, ਲੇਕਿਨ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਗੁਰਬਤ ਹੋਏ ਜੀ, ਉਹਨਾਂ ਦਾ ਗੁਲਾਮੀ ਦਾ ਸਫ਼ਰ ਹੋਏ, ਆਰਥਿਕ ਤੌਰ ਤੇ ਉਹਨਾਂ ਦਾ ਥੱਲਾ ਲੱਗਾ ਹੋਏ, ਜਾਂ ਮੈਜੋਰਿਟੀ ਕਮਿਊਨਿਟੀ ਦੇ ਵਿੱਚ ਘਿਰੀਆਂ ਮਾਈਨੋਰਿਟੀਜ਼, ਉਹਨਾਂ ਦਾ ਜਿਹੜਾ ਕਲੈਕਟਿਵ ਫਿਰ ਫੇਟ ਹੁੰਦਾ ਹੈ, ਉਹ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਰਿਡੀਕਿਊਲ, ਮਜ਼ਾਕ, ਉਹਨਾਂ ਦੀ ਤਹਿਜ਼ੀਬ ਨਾਲ ਸੰਬੰਧਿਤ ਹਰ ਚੀਜ਼ ਨੂੰ ਘਟੀਆ ਸਮਝਣਾ ਜੀ। ਜੇ ਉਹ ਤੁਹਾਡੇ ਤੋਂ ਚੰਗੇ ਵੀ ਨੇ ਤੇ ਉਹਨਾਂ ਦੇ ਨਾਲ ਕੁਛ ਨਾ ਕੁਛ ਇਸ ਕਿਸਮ ਦੇ ਜੋਕ ਜੋੜ ਦਿਓ, ਇਸ ਕਿਸਮ ਦੇ ਮਜ਼ਾਕ ਬਣਾ ਦਿਓ, ਤਾਂ ਕਿ ਤੁਹਾਡਾ ਆਪਣਾ ਜਿਹੜਾ ਘਟੀਆਪਨ ਹੈ ਉਹਨੂੰ ਤੁਸੀਂ ਸੁਪੀਰੀਅਰਿਟੀ ਕੰਪਲੈਕਸ ਦੇ ਵਿੱਚ ਬਦਲ ਦਿਓ। ਔਰ ਅਸੀਂ ਇਹ ਦੇਖਦੇ ਹਾਂ ਕਿ ਇਹ ਵਰਤਾਰਾ ਜਿੱਥੇ ਜਿੱਥੇ ਵੀ, ਜਦੋਂ ਵੀ ਜਿਹੜੇ ਲੋਕ ਲੰਬਾ ਵਕਤ ਗੁਲਾਮੀ 'ਚ ਰਹੇ, ਜਿਵੇਂ ਯਹੂਦੀਆਂ ਨਾਲ ਸੰਬੰਧਿਤ ਕਿਸ ਕਿਸਮ ਦਾ ਵਰਤਾਰਾ ਰਿਹਾ 2-3 ਹਜ਼ਾਰ ਸਾਲ, ਜਦੋਂ ਤੱਕ ਕਿ ਉਹਨਾਂ ਦਾ ਆਪਣਾ ਮੁਲਕ ਨਹੀਂ ਬਣ ਗਿਆ ਜੀ। ਔਰ ਅੱਜ ਦੁਨੀਆ ਭਰ 'ਚ ਕੋਈ ਵੀ ਗੱਲ, ਬੇਸ਼ੱਕ ਉਹ ਹੋਲੋਕਾਸਟ 'ਚ ਜੇ ਘੱਟ 6 ਮਿਲੀਅਨ ਤੋਂ ਤੁਸੀਂ ਮਾਰੇ ਜਾਣ ਦੀ ਗੱਲ ਕਰਦੇ ਹੋ, ਜਾਂ ਕੋਈ ਉਹਨਾਂ ਬਾਰੇ ਜੋਕ, ਜਾਂ ਕੋਈ ਉਹਨਾਂ ਨੂੰ ਘਟੀਆ ਦਰਸਾਉਂਦੀ ਗੱਲ, ਜਾਂ ਉਹਨਾਂ ਪ੍ਰਤੀ ਕੋਈ ਨਸਲੀ ਨਫ਼ਰਤ ਦਾ ਸ਼ਬਦ ਹੋਏ, ਤੇ ਦੁਨੀਆ ਭਰ 'ਚ ਉਹਨਾਂ ਦੀਆਂ ਡੀਫੇਮੇਸ਼ਨ ਲੀਗਸ ਬੈਠੀਆਂ ਹੋਈਆਂ ਨੇ। ਉਹ ਤੁਹਾਨੂੰ ਐਸਾ ਰਗੜਾ ਦਿੰਦੇ ਨੇ ਕਿ ਜਿਹੜੇ ਕਾਰੋਬਾਰੀ ਨੇ ਉਹ ਫੇਲ ਹੁੰਦੇ ਨੇ ਕਾਰੋਬਾਰਾਂ 'ਚ, ਔਰ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਉਹ ਕਾਨੂੰਨ ਦੇ ਕਟਹਿਰੇ 'ਚ ਲਿਆ ਕੇ ਖੜਾ ਕਰਦੇ ਨੇ। ਇੱਕ ਛੋਟੀ ਜਿਹੀ ਕੌਮ, 15 ਮਿਲੀਅਨ ਦੇ ਲਗਭਗ ਲੋਕ, ਪਰ ਉਹਨਾਂ ਨੇ ਦੁਨੀਆ ਦੇ ਵਿੱਚ ਜੇ 3000 ਸਾਲ ਦੀ ਹਿਊਮਿਲੇਸ਼ਨ ਸਹੀ ਸੀ, ਤੇ ਉਹਨਾਂ ਨੇ ਵਾਪਸ ਆਪਣੀ ਪੋਲੀਟੀਕਲ ਪਾਵਰ ਦੇ ਨਾਲ ਆਪਣਾ ਜਿਹੜਾ ਸੁਪੀਰੀਅਰਿਟੀ ਨੂੰ ਐਸਟੈਬਲਿਸ਼ ਕੀਤਾ। ਜਦੋਂ ਤੁਸੀਂ ਫਿਰ ਦੇਖਦੇ ਹੋ ਕਿ ਭਾਈ ਉਹਨਾਂ ਦੀ ਤਰੱਕੀ, ਉਹ ਨੋਬਲ ਪ੍ਰਾਈਜ਼ ਹੋਣ, ਉਹ ਦੁਨੀਆ ਦੀਆਂ ਕਾਢਾਂ ਹੋਣ, ਦੁਨੀਆ ਦਾ ਮੀਡੀਆ ਹੋਏ, ਦੁਨੀਆ ਦਾ ਆਰਟ ਹੋਏ, ਹਾਲੀਵੁੱਡ ਹੋਏ, ਕਿਤੇ ਵੀ ਹੋਏ, ਉਹ ਜੇ ਅੱਜ ਪ੍ਰੈਜ਼ੀਡੈਂਟ ਟਰੰਪ ਗਲਤ ਫੈਸਲੇ ਲੈ ਰਿਹਾ ਤੇ ਸਭ ਤੋਂ ਜ਼ਿਆਦਾ ਜੇ ਅਪੋਜ਼ ਕਰਨ ਵਾਲੇ, ਖਲੋਣ ਵਾਲੇ, ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ 7 ਮੁਸਲਮਾਨ ਦੇਸ਼ਾਂ ਦੇ ਸ਼ਹਿਰੀਆਂ ਦੇ ਨਾਲ ਖਲੋਤੀਆਂ ਨੇ, ਜਿਨ੍ਹਾਂ ਦੇ 60,000 ਦੇ ਵੀਜ਼ੇ ਕੈਂਸਲ ਕੀਤੇ ਗਏ, ਜਾਂ ਉਹਨਾਂ ਤੇ 4 ਮਹੀਨੇ ਦੀ ਪਾਬੰਦੀ, ਤੇ ਸਭ ਤੋਂ ਅੱਗੇ ਜਿਹੜੇ ਜੂਇਸ਼ ਗਰੁੱਪਸ ਨੇ ਉਹ ਨੇ। ਪਰ ਉਹਨਾਂ ਦੇ ਕੋਲ, ਕਿਉਂਕਿ ਉਹਨਾਂ ਨੇ ਖੁਦ ਉਹ ਸਫ਼ਰ ਕੀਤਾ ਹੋਇਆ, ਇਸ ਲਈ ਉਹ ਸਮਝਦੇ ਨੇ ਕਿ ਜਦੋਂ ਕਿਸੇ ਨੂੰ ਨਸਲੀ ਨਫ਼ਰਤ ਦਾ ਜਾਂ ਇਲਾਕਾਈ ਜਾਂ ਮਜ਼ਹਬ ਬੇਸਡ ਨਫ਼ਰਤ ਦਾ ਆਧਾਰ ਬਣਾਇਆ ਜਾਂਦਾ ਹੈ, ਉਹਨਾਂ ਦੀ ਸਿਚੁਏਸ਼ਨ ਕੀ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਬਾਰੇ ਅਸੀਂ ਹੋਰ ਵੀ ਐਗਜ਼ਾਮਪਲਸ ਦੇ ਸਕਦੇ ਹਾਂ, ਪਰ ਮੈਂ ਟੌਪਿਕ ਵੱਲ ਆਉਂਦਾ ਹੈ। ਸਿੱਖ ਕੌਮ, ਅੱਜ ਅਸੀਂ 30 ਮਿਲੀਅਨ ਦਾ ਇੱਕ ਨੇਸ਼ਨ ਦੁਨੀਆ ਭਰ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਜੀ। ਔਰ ਜੇ ਅਸੀਂ ਆਪਣੇ 5.5 ਸਦੀਆਂ ਦੇ ਇਤਿਹਾਸ ਵੱਲ ਦੇਖੀਏ, ਤੇ ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸਾਡਾ ਸਫ਼ਰ ਜਿਹੜਾ ਹੈ ਉਸ ਵੇਲੇ ਦੀ ਮੁਗਲਿਆ ਹਕੂਮਤ ਦੇ ਨਾਲ ਔਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, 22 ਧਾਰ ਦੇ ਪਹਾੜੀ ਰਾਜਿਆਂ ਨਾਲ ਵੀ ਇੱਕ ਟਕਰਾਅ ਦਾ ਹੁੰਦਾ ਜੀ। ਪਰ ਸਿੱਖ ਇਸ ਗੱਲ ਕਰਕੇ ਜਾਣੇ ਜਾਂਦੇ ਰਹੇ, ਔਰ ਸਾਰੀ 18ਵੀਂ ਸਦੀ ਫਿਰ ਸਾਡੀ ਘੱਲੂਘਾਰਿਆਂ ਦੀ ਔਰ ਸਰਵਾਈਵਲ ਦੀ ਵੀ ਔਰ ਪੋਲੀਟੀਕਲ ਪਾਵਰ ਦੀ ਵੀ, ਕਿਉਂਕਿ ਸਿੱਖਾਂ ਨੇ ਕਨਕਲੂਡ ਕਰ ਲਿਆ ਸੀ ਕਿ ਬਿਨਾਂ ਪੋਲੀਟੀਕਲ ਪਾਵਰ ਤੋਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ। ਸੋ ਸਾਡੇ ਲਈ ਪੋਲੀਟੀਕਲ ਪਾਵਰ ਹੀ ਸਾਡੀ ਸਰਵਾਈਵਲ ਸੀ। ਇਸ ਦੇ ਲਈ ਫਿਰ ਇੱਕ ਸਦੀ ਅਸੀਂ ਘੋਲ ਕੀਤਾ, ਔਰ ਉਸ ਦੇ ਵਿੱਚ ਅਸੀਂ ਬੜੇ ਯੂਨੀਕ ਅੰਦਾਜ਼ ਦੇ ਵਿੱਚ ਆਪਣੀ
ਹੋਂਦ ਨੂੰ ਪਛਾਣ ਨੂੰ ਕਾਇਮ ਰੱਖਦੇ ਆ, ਜਦੋਂ ਤੁਸੀਂ ਸਟਰਗਲ ਕਰ ਰਹੇ ਹੁੰਦੇ ਹੋ, ਜੰਗਲਾਂ 'ਚ ਵਾਸਾ ਤੁਹਾਡਾ ਹੁੰਦਾ ਹੈ, ਤੁਸੀਂ ਵਾਂਟਡ ਹੁੰਦੇ ਹੋ, ਤੁਹਾਡੇ ਸਿਰਾਂ ਦੇ ਮੁੱਲ ਹੁੰਦੇ ਨੇ ਜੀ, ਫਿਰ ਤੁਸੀਂ ਉਹਨਾਂ ਡਿਫਿਕਲਟ ਪਲਾਂ ਨੂੰ, ਉਹਨਾਂ ਔਖੀਆਂ ਘੜੀਆਂ ਨੂੰ ਵੀ ਸੌਖਾ ਬਣਾਉਣ ਦੇ ਲਈ ਚੜ੍ਹਦੀ ਕਲਾ ਜਿਹੜਾ ਸ਼ਬਦ ਸਾਡੀ ਵੋਕੈਬਲਰੀ ਦਾ ਹੈ, ਔਰ ਫਿਰ ਖਾਲਸੇ ਦੇ ਬੋਲੇ, ਜਦੋਂ ਅਸੀਂ ਨਿਹੰਗ ਸਿੰਘਾਂ ਦੇ ਬੋਲੇ, ਕਿਉਂਕਿ ਨਿਹੰਗ ਸਿੰਘ ਅੱਜ ਵੀ ਜੇ ਰੂਪ ਕਰਕੇ ਦੇਖਣਾ ਹੋਏ, ਬਾਣੇ ਕਰਕੇ, ਤੇ ਉਹ ਪੁਰਾਤਨ ਸਾਡੇ ਸਿੰਘਾਂ ਦਾ ਇੱਕ ਜਲੌਈ ਪੇਸ਼ ਕਰਦੇ ਨੇ, ਭਾਵੇਂ ਆਚਰਣ ਜਾਂ ਕਰੈਕਟਰ ਜਾਂ ਇਖਲਾਕ ਪੱਖੋਂ ਅੱਜ ਬਿਲਕੁਲ ਹੀ ਗੱਲ ਡਿਫਰੈਂਟ ਹੈ। ਲੇਕਿਨ ਇਹ ਉਹ ਪੀਰੀਅਡ ਸੀ ਜਦੋਂ ਕਿ ਅਸੀਂ ਹਰ ਮੁਸ਼ਕਲ ਨੂੰ ਹੱਸ-ਹੱਸ ਕੇ ਜਰਿਆ ਜੀ, ਛੋਲਿਆਂ ਨੂੰ ਬਦਾਮ ਕਿਹਾ, ਰੁਪਈਆਂ ਨੂੰ ਛਿੱਲੜ ਕਿਹਾ, ਔਰ ਉਸ ਤੰਗਦਸਤੀ ਦੀ ਜ਼ਿੰਦਗੀ ਨੂੰ ਵੀ ਅਸੀਂ ਜਿਹੜਾ ਬੜਾ ਚੜ੍ਹਦੀ ਕਲਾ 'ਚ ਰਹਿੰਦੇ ਹਾਂ ਆਪਣੇ ਬੋਲਿਆਂ ਦੇ ਨਾਲ, ਔਰ ਖਾਲਸੇ ਦਾ ਹਰ ਚੀਜ਼ ਨੂੰ, ਮੌਤ ਨੂੰ ਵੀ ਕਲੋਲਾਂ ਕਰਨਾ। ਕਲੋਲ ਹੁਣ ਮਜ਼ਾਕ ਨੂੰ ਕਹਿੰਦੇ ਨੇ ਜੀ। ਸੋ ਜੇ ਸਿੱਖ ਸੁਭਾਅ ਦੇ ਵਿੱਚ ਇੱਕ ਪਾਸੇ ਚੜ੍ਹਦੀ ਕਲਾ ਹੈ, ਇੱਕ ਪਾਸੇ ਦ੍ਰਿੜਤਾ ਹੈ, ਇੱਕ ਪਾਸੇ ਅਣਖ ਹੈ, ਤੇ ਦੂਸਰਾ ਆਪਣੇ ਆਪ ਤੇ ਹੱਸ ਸਕਣਾ ਵੀ ਹੈ, ਮੁਸ਼ਕਲ ਦੇ ਵਿੱਚ ਵੀ ਤੁਸੀਂ ਜਿਹੜਾ ਉਸ ਨੂੰ ਸਖੈਂਡ ਬਣਾਉਂਦੇ ਹੋ। ਔਰ ਇਸ ਦੇ ਨਾਲ ਨਾਲ ਸਾਡੀਆਂ ਉਹ ਸਟ੍ਰੈਟਜੀਜ਼ ਲੜਨ ਦੀਆਂ, ਜੇ ਅਬਦਾਲੀ ਜਾਂ ਉਸ ਤੋਂ ਪਹਿਲਾਂ ਨਾਦਰ ਸ਼ਾਹ, ਜਾਂ ਅਬਦਾਲੀ ਤੋਂ ਬਾਅਦ ਉਸ ਦਾ ਮੁੰਡਾ ਤੈਮੂਰ ਜਾਂ ਸ਼ਾਹ ਜਮਾਨ ਹਮਲਾਵਰ ਹੁੰਦੇ ਨੇ, ਵੱਡੇ ਵੱਡੇ ਲੱਖਾਂ ਦੀ ਗਿਣਤੀ 'ਚ ਉਹ ਹਮਲਾਵਰ ਨੇ, ਲੁੱਟ ਖਸੁੱਟ ਕਰਕੇ ਲਿਜਾਂਦੇ ਨੇ। ਵਾਪਸੀ ਦੇ ਉੱਤੇ ਸਿੱਖ ਗੁਰੀਲਿਆਂ ਦੀ ਗਿਣਤੀ ਹਜ਼ਾਰਾਂ 'ਚ, ਕੁਝ ਮਾਮਲਿਆਂ 'ਚ ਸੈਂਕੜਿਆਂ 'ਚ ਹੁੰਦੀ ਸੀ, ਤੇ ਉਹ ਜਾਣ ਲੱਗਿਆ ਉਸ ਇਜ਼ਮਤ ਨੂੰ, ਬੱਚਿਆਂ ਨੂੰ ਲਿਜਾ ਰਹੇ ਨੇ, ਮਾਲ ਲੁੱਟਦਾ ਲਿਜਾ ਰਹੇ ਨੇ, ਹੋਰ ਹੈ। ਸੋ ਸਿੱਖਾਂ ਦਾ ਜਿਹੜਾ ਲੜਾਈ ਦਾ ਪੈਟਰਨ ਸੀ, ਜਿਹਦੇ 'ਚੋਂ ਅੱਜ ਵੀ ਪੰਜਾਬੀ ਜ਼ਬਾਨ 'ਚ ਇਹ ਕਹਿਣਗੇ ਕਿ ਲੜਾਈ ਕੀ ਹੈ ਜੀ, ਇਹ ਤੇ ਲੜਾਈ ਦੇ 2.5 ਫੱਟ ਨੇ। ਹੁਣ 2.5 ਫੱਟ ਦੀ ਜਿਹੜੀ ਗੁਰੀਲਾ ਲੜਾਈ ਦੀ ਸਟ੍ਰੈਟਜੀ, ਜਿਸ ਨੂੰ ਸਿੰਘਾਂ ਨੇ ਇਜਾਦ ਕੀਤਾ, ਇਹ 2.5 ਫੱਟ ਦੀ ਜਿਹੜੀ ਜੰਗ ਸੀ, ਇਹ ਕਿਉਂਕਿ ਸਿੱਖਾਂ ਦੇ ਕੋਲ ਨਾ ਕੋਈ ਤੋਪਖਾਨੇ ਸੀ, ਨਾ ਕੋਈ ਟ੍ਰੇਨਡ ਉਸ ਕਿਸਮ ਦੇ ਵਧੀਆ ਹਥਿਆਰ ਜਾਂ ਘੋੜੇ ਜਾਂ ਦੂਜਾ ਸੀ। ਸੋ ਸਾਡੇ ਲਈ ਇਹੀ ਸੀ। ਔਰ ਜਿਹੜਾ ਉਸ ਪੀਰੀਅਡ ਦੇ ਵਿੱਚ ਉਹਨਾਂ ਹਮਲਾਵਰਾਂ ਦੇ ਖਿਲਾਫ ਸਾਡੀ ਸਟ੍ਰੈਟਜੀ ਸੀ ਮਿਡਨਾਈਟ, ਅੱਧੀ ਰਾਤ, ਜਦੋਂ ਕਿ ਦੁਸ਼ਮਣ ਸਾਰਾ ਦਿਨ ਉਹਨਾਂ ਨੇ ਲੁੱਟਮਾਰ ਕੀਤੀ ਹੈ ਔਰ ਕਿਤੇ ਪੜਾਅ ਕੀਤਾ, ਰੁਕੇ ਹੋਏ ਨੇ, ਜਾਂ ਕਾਫਲਾ ਜਿਹੜਾ ਹੈ ਉਸ ਦੇ ਵਿੱਚ ਸਮਾਨ ਔਰ ਉਹ ਇੱਜ਼ਤ ਅਜ਼ਮਤ ਜਿਹੜੀ ਹੈ ਉਹ ਲੱਦੀ ਹੋਈ ਹੈ, ਉਹਨਾਂ ਨੇ ਵਾਪਸ ਆਪਣੇ ਮੁਲਕ ਲਿਜਾਣ ਦੇ ਲਈ ਜੀ। ਤੇ ਅੱਧੀ ਰਾਤ ਨੂੰ ਜਿਹੜਾ ਖਾਲਸਾ ਉਹ ਜੈਕਾਰੇ ਛੱਡ ਕੇ ਆ ਕੇ ਜਿਹੜਾ ਉਹ ਹਮਲਾਵਰ ਹੁੰਦਾ ਸੀ। ਔਰ ਜਿਹੜੀ 2.5 ਫੱਟ ਦਾ ਜ਼ਿਕਰ ਹੈ, ਕਿਉਂਕਿ ਉਹਨਾਂ ਦਾ ਜਿਹੜੀ ਸਟ੍ਰੈਟਜੀ ਸੀ ਉਹਦੇ 'ਚ ਇਹ ਸੀ ਕਿ ਉਹ ਵਾਰ ਇੰਨੀ ਤੇਜ਼ੀ ਦੇ ਨਾਲ ਕਰਦੇ ਸੀ ਕਿ ਜਦੋਂ ਤੱਕ ਦੁਸ਼ਮਣ ਸੰਭਲਦਾ ਸੀ, ਉਹ ਪਹਿਲਾ ਉਹਨਾਂ ਦਾ ਫੱਟ ਹੈ, ਪਹਿਲਾ ਸਟੈਪ ਹੈ, ਤੇ ਅੱਧਾ ਫੱਟ ਇਸ ਲਈ ਜਿਹੜਾ ਉਹਨਾਂ ਦਾ ਐਕਸ਼ਨ ਹੈ ਉਹ ਉਹਨਾਂ ਦੇ ਰੀਡਿੰਗ ਨਾਲੋਂ ਵੀ ਅੱਧੇ ਟਾਈਮ 'ਚ ਹੁੰਦਾ ਸੀ। ਤੇ ਫਿਰ ਖਾਲਸਾ ਜੀ ਹਰਨ ਕਿ ਫਿਰ ਤੁਸੀਂ ਉਸ 'ਚੋਂ ਨਿਕਲ ਜਾਣਾ, ਉਹ ਅਗਲਾ ਫੱਟ ਮੰਨਿਆ ਜਾਂਦਾ ਸੀ। ਲੜਾਈ ਦੇ 2.5 ਫੱਟ ਦਾ ਮਤਲਬ ਹੀ ਇਹ ਸੀ ਕਿ ਇੱਕ ਫੱਟ ਲਾਉਣਾ ਹੈ, ਅੱਧਾ ਫੱਟ ਜਿਹੜਾ ਉਹ ਆਪਣਾ ਕੰਮ ਕਰਨਾ, ਤੇ ਫਿਰ ਜਿਹੜਾ ਉੱਥੋਂ ਸਲਿੱਪ ਕਰ ਜਾਣਾ, ਲੁੱਟ ਵੀ ਲੈਣਾ, ਦੁਸ਼ਮਣ ਨੂੰ ਅਨਅਵੇਅਰ ਵੀ ਫੜਨਾ, ਔਰ ਤੁਸੀਂ ਥੋੜੀ ਜਿਹੀ ਗਿਣਤੀ ਦੇ ਨਾਲ ਜਿਹੜਾ ਉਹ ਆਪਣਾ ਜਿਹੜਾ ਬਚਾਅ ਵੀ ਕਰਦੇ ਹੋ ਔਰ ਦੁਸ਼ਮਣ ਨੂੰ ਵੀ ਵੱਧ ਨੁਕਸਾਨ ਕਰਦੇ ਹੋ, ਲੁੱਟ ਦਾ ਮਾਲ ਔਰ ਉਹਨਾਂ ਬੱਚਿਆਂ ਨੂੰ ਛਡਾ ਕੇ ਲਿਆਣਾ। ਸੋ ਇਸ ਚੋਂ ਹੀ ਲੋਕਾਂ ਦੇ ਵਿੱਚ ਇੱਕ ਦੁਸ਼ਮਣ ਦੇ ਵਿੱਚ ਕਿ ਦਹਿਸ਼ਤ ਸੀ। ਜੋ ਹੀ ਅੱਧੀ ਰਾਤ ਹੁੰਦੀ ਸੀ, ਇਹ ਅਕਸਰ ਹੁੰਦਾ ਸੀ ਕਿ ਭਾਈ ਹੁਣ ਸਰਦਾਰਾਂ ਦੇ 12 ਵਜੇ ਨੇ ਤੇ ਹੁਣ ਸਾਨੂੰ ਸਬਕ ਸਿਖਾਣਗੇ। ਔਰ ਬਾਕੀਆਂ ਦੇ ਵਿੱਚ ਆਮ ਲੋਕ, ਜਿਨ੍ਹਾਂ ਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ, ਜਿਹੜੇ ਵੀ ਲੋਕ ਸਫਰਰ ਸੀ, ਕਿਉਂਕਿ ਹਮਲਾਵਰ ਕੋਈ ਡਿਸਟਿੰਕਸ਼ਨ ਤਾਂ ਨਹੀਂ ਸੀ ਕਰਦੇ, ਉਹਨਾਂ ਦੇ ਲਈ ਇਹ ਰਾਤ ਹੁੰਦੀ ਸੀ ਕਿ ਜੋ ਕੁਛ ਹੈ ਅੱਜ ਤੁਸੀਂ ਅੱਧੀ ਰਾਤ ਨੂੰ ਦੇਖਿਓ ਜਲਵਾ, ਫਿਰ ਕੀ ਹੁੰਦਾ ਹੁਣ ਤਾਂ ਤੁਸੀਂ ਲੁੱਟ ਲਓ। ਸੋ ਹੁਣ ਉਸ ਸਾਰੀ ਜਿਹੜਾ ਸਾਡਾ ਪ੍ਰਾਈਡ ਸੀ ਅਸਲ 'ਚ, ਔਰ ਜਿਹੜੇ ਉਸ ਧਰਤੀ ਦੇ ਲੋਕ, ਔਰ ਜਦੋਂ ਅਸੀਂ ਈਵਨ ਧਰਤੀ ਦੀਆਂ ਜਾਈਆਂ ਦੇ ਹਵਾਲੇ ਨਾਲ ਗੱਲ ਕਰਦੇ ਤੇ ਫਿਰ ਇਹੋ ਜਿਹਾ ਖਾਨ ਪੰਜਾਬੀ ਜ਼ਬਾਨ 'ਚ ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ, ਜਦੋਂ ਬਸਰਾ, ਬਗਦਾਦ, ਗਜ਼ਨੀ, ਇਹਨਾਂ ਸ਼ਹਿਰਾਂ ਦੇ ਵਿੱਚ ਟਕੇ ਟਕੇ 'ਚ ਅਜ਼ਮਤ ਵਿਕਦੀ ਸੀ ਉੱਥੋਂ ਦੀ, ਤੇ ਜਿਹੜੀ ਉਸ ਧਰਤੀ ਦੀ ਜਾਈ ਆ ਉਹ ਵੀ ਖਾਲਸੇ ਵੱਲ ਦੇਖਦੀ ਸੀ ਕਿ ਭਾਈ ਇੱਜ਼ਤ ਅਜ਼ਮਤ ਦਾ ਰਾਖਾ ਇਹੀ ਹੈ। ਔਰ ਇਹੀ ਦੌਰ ਸੀ ਕਿ ਬੁੱਲੇ ਸ਼ਾਹ ਵਰਗੇ ਲਿਖਦੇ ਸੀ ਕਿ ਭਾਈ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਵੀ ਖਾ ਪੀ ਲੋ, ਜੋ ਵੀ ਬਾਕੀ ਲੈ ਜਾਣਾ ਲੁੱਟ ਕੇ। ਹੁਣ ਜਿਹੜਾ ਸਿੱਖਾਂ ਦਾ ਉਹ ਕੌਨਫੀਡੈਂਸ, ਸਾਡੀ ਸਟ੍ਰੈਟਜੀ, ਆਪਣੇ ਆਪ ਤੇ ਹੱਸ ਸਕਣਾ, ਇੱਕ ਦੂਜੇ ਨੂੰ ਗੁੱਡ ਹਿਊਮਰ 'ਚ, ਅੰਗਰੇਜ਼ੀ ਦੀ ਅੱਜ ਵੀ ਐਕਸਪ੍ਰੈਸ਼ਨ ਹੈ ਟੂ ਕੀਪ ਇਨ ਦਾ ਗੁੱਡ ਹਿਊਮਰ। ਗੁੱਡ ਹਿਊਮਰ ਦਾ ਮਤਲਬ ਹੀ ਹੈ ਕਿ ਜਦੋਂ ਤੁਸੀਂ ਲਾਈਟਰ ਅੰਦਾਜ਼ ਦੇ ਵਿੱਚ ਦੇਖਦੇ ਹੋ
ਤੇ ਬੜੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸੋਲਵ ਹੋ ਜਾਂਦੀਆਂ। ਪਰ ਹੁਣ ਹੋਇਆ ਕਿ ਵੀ ਅਸੀਂ ਇੱਕ ਉਸ ਪ੍ਰਾਈਡ ਦੇ ਨਾਲ ਇੱਕ ਆਪਣਾ ਨੇਸ਼ਨ ਐਸਟੈਬਲਿਸ਼ ਕੀਤਾ, ਮੁਗਲਾਂ ਦੇ ਰਾਜ ਦੀ ਜੜ ਪੁੱਟੀ, ਦਰਾ ਖੈਬਰ ਤੇ ਦੁਸ਼ਮਣ ਨੂੰ ਰੋਕਿਆ, ਔਰ ਆਪਣਾ ਜਦੋਂ ਰਾਜ ਭਾਗ ਸਰਕਾਰੇ ਖਾਲਸਾ ਸਥਾਪਿਤ ਹੋਇਆ, ਪਾਵਰ ਹਿੰਦੂਆਂ ਦੇ ਨਾਲ ਮੁਸਲਮਾਨਾਂ ਦੇ ਨਾਲ ਸ਼ੇਅਰ ਕੀਤੀ। ਔਰ ਉਹ ਪੀਰੀਅਡ ਸੀ ਕਿ ਸਿੱਖ ਪ੍ਰਾਈਡ ਦੀ ਦਾਸਤਾਨ ਔਰ ਸਿੱਖਾਂ ਦੇ ਰਸਮੋ ਰਿਵਾਜ ਔਰ ਸਿੱਖੀ ਦੀ ਹੋਂਦ, ਆ ਜਿੰਨੇ ਡੋਗਰੇ ਤੇ ਮਿਸ਼ਰ ਆ ਕੇ ਸਿੱਖਾਂ 'ਚ ਬੜੇ ਆ ਕੇ ਉਹਨਾਂ ਨੇ ਵੀ ਲੰਬੀਆਂ ਦਾੜੀਆਂ ਪੱਗਾਂ ਕੇਸ ਰੱਖੇ, ਇਹ ਦੱਸਣ ਦੇ ਲਈ ਕਿ ਜੀ ਇਹ ਸਾਡਾ, ਅਸੀਂ ਵੀ ਸਿੱਖ ਹਾਂ। ਸੋ ਕੁੱਲ ਮਿਲਾ ਕੇ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਤੁਹਾਡੇ ਕੋਲ ਆਰਥਿਕ ਪ੍ਰੋਸਪੈਰਿਟੀ ਹੁੰਦੀ ਹੈ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ, ਫਿਰ ਤੁਹਾਡੇ ਬਾਦਸ਼ਾਹ ਦਾ ਜਾਂ ਤੁਹਾਡੀ ਸਰਕਾਰ ਦਾ ਡਰੈਸ ਆਮ ਲੋਕਾਂ ਦਾ ਡਰੈਸ ਹੁੰਦਾ, ਤੁਹਾਡੀ ਜ਼ਬਾਨ ਉਹਨਾਂ ਦੀ ਜ਼ਬਾਨ ਹੁੰਦੀ ਹੈ, ਔਰ ਤੁਹਾਡਾ ਪ੍ਰਾਈਡ ਜਿਹੜਾ ਉਸ ਨੂੰ ਸਾਰੇ ਹੀ ਆਪਣਾ ਪ੍ਰਾਈਡ ਸਮਝਦੇ ਨੇ। ਜੇ ਸ਼ਾਹ ਮੁਹੰਮਦ ਨੇ ਕੀਰਨੇ ਪਾਏ ਨੇ ਅੰਗਰੇਜ਼ਾਂ ਦੇ ਨਾਲ ਜੰਗਨਾਮਾ ਸਿੰਘਾਂ ਫਰੰਗੀਆਂ 'ਚ ਕਿ ਭਾਈ ਕਿਵੇਂ ਸਿੱਖਾਂ ਦੇ ਰਾਜ ਸਾਰੇ ਸੁਖੀ ਵਸਦੇ ਨੇ, ਕੋਈ ਤੀਜੀ ਕੌਮ ਨਹੀਂ ਆਈ, ਹਿੰਦੂ ਮੁਸਲਮਾਨ ਰਾਜੀ ਰਹਿੰਦੇ ਨੇ। ਸੋ ਇਹ ਉਹ ਪ੍ਰਾਈਡ ਸੀ ਜਿਹੜਾ ਰਾਜ ਨੇ ਦਿੱਤਾ। ਸੋ ਉਸ ਰਾਜ 'ਚ ਕੋਈ ਸਿੱਖਾਂ ਦੇ ਚੁਟਕਲੇ ਨਹੀਂ ਸੀ ਬਣੇ ਹੋਏ, ਕੋਈ ਸਿੱਖਾਂ ਦੇ ਬਾਰਾ ਨਹੀਂ ਸੀ ਵਜਾਉਂਦਾ ਉਹਨਾਂ ਨੂੰ ਨਿੱਠ ਕਰਨ ਦੇ ਲਈ ਜਾਂ ਇਹ ਜ਼ਲੀਲ ਕਰਨ ਦੇ ਲਈ ਜਾਂ ਇਹ ਦੱਸਣ ਦੇ ਲਈ ਕਿ ਤੁਹਾਡਾ ਅਕਲ ਨਾਲ ਤੁਸੀਂ, ਤੁਹਾਡੇ ਬੇਅਕਲੇ ਹੋ ਤੁਸੀਂ। ਔਰ ਲੇਕਿਨ ਜਿਉਂ ਹੀ ਅੰਗਰੇਜ਼ੀ ਰਾਜ ਆਇਆ ਉਦੋਂ ਤੱਕ ਵੀ ਇਹ ਪ੍ਰਾਈਡ ਕਾਇਮ ਰਿਹਾ। ਹਾਲਾਂਕਿ ਸਿੱਖ ਇਸ ਗੱਲ ਲਈ ਜਾਣੇ ਜਾਂਦੇ ਸੀ ਕਿ ਭਾਈ ਜਿੱਥੇ ਸਿੱਖ ਬੈਠਦਾ ਉਹ ਖੁਦ ਵੀ ਹੱਸਦਾ ਹੈ, ਦੂਜਿਆਂ ਨੂੰ ਵੀ ਹਸਾਉਂਦਾ ਹੈ, ਉਹ ਸਿੰਪਲਿਸਟਿਕ ਮਾਈਂਡ ਦਾ ਹੈ, ਲੇਕਿਨ ਉਹਨੂੰ ਪਤਾ ਹੈ ਕਿ ਭਾਈ ਹਰ ਇੱਕ ਦਾ ਸਤਿਕਾਰ ਕਿਵੇਂ ਕਰਨਾ ਹੈ। ਸੋ ਇਸ ਗੱਲ ਦੇ ਲਈ ਜਦੋਂ ਅਸੀਂ ਇਵਨ ਪਾਕਿਸਤਾਨੀ ਭਰਾਵਾਂ ਵੱਲ ਵੀ ਦੇਖਦੇ ਹਾਂ, ਉਹ ਜਦੋਂ ਸਿੱਖ ਨੂੰ ਮਿਲ ਕੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਹੁੰਦਾ ਹੈ ਕਿ ਵੀ ਸਿੱਖ ਮਹਿਫਲ ਦੀ ਰੌਣਕ ਹੈ, ਕਿਉਂਕਿ ਉਸ ਦੇ ਵਿੱਚ ਕਿਸੇ ਪ੍ਰਤੀ ਕੋਈ ਵਿਤਕਰਾ ਨਹੀਂ ਹੈ, ਔਰ ਉਹ ਖੁਸ਼ੀ ਔਰ ਚਾਅ ਦੇ ਨਾਲ ਜਿਹੜਾ ਹਰ ਇੱਕ ਨੂੰ ਆਪਣੇ ਗਲ ਨਾਲ ਲਾਉਂਦਾ, ਔਰ ਹਰ ਔਖੇ ਤੋਂ ਔਖੇ ਮੌਕੇ ਨੂੰ ਵੀ, ਔਖੇ ਤੋਂ ਔਖੇ ਸਮੇਂ ਨੂੰ ਵੀ ਜਿਹੜਾ ਉਹ ਹਲਕਾ ਬਣਾ ਦਿੰਦਾ, ਉਸ ਦੇ ਵਿੱਚ ਹਲਕਾ ਰੰਗ ਪਾ ਦਿੰਦਾ। ਪਰ ਦੂਜੇ ਪਾਸੇ 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਨ੍ਹਾਂ ਦੇ ਹੱਥ ਪਾਵਰ ਆਈ 15 ਅਗਸਤ 1947 ਨੂੰ, ਜਿਨ੍ਹਾਂ ਦੇ ਨਾਲ ਜੁੜੇ ਹੋਏ ਲਤੀਫੇ ਲੋਕਾਂ ਦੇ ਵਿੱਚੋਂ ਇਹਨਾਂ ਦੀ ਕਾਇਰਤਾ ਦੇ ਹੋਣ, ਉਹ ਇਹਨਾਂ ਦੀ ਕੰਜੂਸੀ ਦੇ ਹੋਣ, ਉਹ ਇਹਨਾਂ ਦੇ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਦੇ ਹਰਮਾਂ 'ਚ ਪਹੁੰਚਾਉਣ ਦੇ ਹੋਣ, ਇਸ ਕਿਸਮ ਦਾ ਇਹਨਾਂ ਦੀ ਆਤਮ ਗਲਾਨੀ ਸੀ, ਇਸ ਕਿਸਮ ਦਾ ਇਹਨਾਂ ਦਾ ਨੈਗੇਟਿਵ ਪਾਰਟ ਸੀ ਸਾਹਮਣੇ। ਔਰ ਉਹਨਾਂ ਨੂੰ ਸਿੱਖ ਬਹੁਤ ਵੱਡਾ ਨਜ਼ਰ ਆਉਂਦਾ ਸੀ ਕਿ ਬਈ ਸਿੱਖਾਂ ਦਾ ਇਤਿਹਾਸ, ਪ੍ਰਾਈਡ, ਇੱਜ਼ਤ ਅਜ਼ਮਤ ਬਚਾਉਣ ਦਾ, ਰਾਜ ਕਰਨ ਦਾ, ਯੋਧਿਆਂ ਦਾ, ਔਰ ਤਾਜ਼ਾ ਇਵਨ ਅੰਗਰੇਜ਼ਾਂ ਤੋਂ ਵੀ 80% ਕੁਰਬਾਨੀਆਂ ਕਰਕੇ ਜਿਹੜਾ ਉਹ ਆਜ਼ਾਦੀ ਦਿਵਾਉਣ ਦਾ। ਤੇ ਉਹਨਾਂ ਨੇ ਜਿੱਥੇ ਇੱਕ ਪਾਸੇ ਕਾਨੂੰਨੀ ਤੌਰ ਤੇ ਕ੍ਰਿਮੀਨਲ ਟ੍ਰਾਈਬ ਬਣਾਇਆ, ਜਰਾਇਮ ਪੇਸ਼ਾ ਕਬੀਲਾ ਐਲਾਨ ਕੇ, ਕਿਵੇਂ 47 ਤੋਂ ਬਾਅਦ ਜੋ ਕੁਝ ਪਿਛਲੇ 70 ਸਾਲ 'ਚ ਹੋਇਆ ਉਹਨੂੰ ਅਕਸਰ ਅਸੀਂ ਬਿਆਨਦੇ, ਪਰ ਉਹਦੇ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੀਆਂ ਮਹਿਫਲਾਂ ਸੀ, ਸਕੂਲ ਕਾਲਜ ਸੀ, ਕਿਉਂਕਿ ਜਿਹੜੇ ਸਿੱਖ ਮੁੰਡੇ ਕੁੜੀਆਂ ਉੱਥੇ DAV ਕਾਲਜਾਂ DAV ਸਕੂਲਾਂ 'ਚ ਪੜ੍ਹੇ ਨੇ, ਜਿਹੜੇ ਤਾਂ ਖਾਲਸਾ ਕਾਲਜਾਂ ਖਾਲਸਾ ਸਕੂਲਾਂ 'ਚ ਨੇ, ਉਹ ਰੀਅਲਾਈਜ਼ ਨਹੀਂ ਕਰ ਸਕਦੇ ਇਸ ਗੱਲ ਨੂੰ। ਜਿਨ੍ਹਾਂ ਨੇ DAV ਸਕੂਲ ਜਾਂ ਸਨਾਤਨ ਧਰਮ ਸਕੂਲ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਈਵਨ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਿਹੜੀ ਹੈ ਉਹ ਹਿੰਦੂਆਂ ਦੀ ਬਹੁ ਗਿਣਤੀ ਸੀ, ਕਿਉਂਕਿ ਸ਼ਹਿਰਾਂ 'ਚ ਹੁੰਦੀ ਇਹਨਾਂ ਦੀ ਬਹੁ ਗਿਣਤੀ ਸੀ, ਉਹ ਇਹ ਦੇਖਣਗੇ ਕਿ ਭਾਈ ਕਿਵੇਂ ਇਹਨਾਂ ਨੇ ਉਹਨਾਂ ਸਿੱਖ ਵਿਦਿਆਰਥੀਆਂ ਦੇ ਵਿੱਚ ਸਕੂਲ ਡੇਜ਼ ਤੋਂ ਇੱਕ ਕੰਪਲੈਕਸ ਭਰਨਾ ਸ਼ੁਰੂ ਕੀਤਾ, ਕਿਵੇਂ ਇਹ ਜੋਕ, ਔਰ ਇਹਨਾਂ ਨੂੰ ਖੁਸ਼ਵੰਤ ਸਿੰਘ ਵਰਗਾ ਦੁਮਛੱਲਾ ਜਿਹਨੇ ਇਲਸਟ੍ਰੇਟਿਡ ਵੀਕਲੀ ਦੇ ਵਿੱਚ ਸੰਤਾ ਬੰਤਾ ਨਾਂ ਦੇ ਥੱਲੇ ਜੋਕ ਸ਼ੁਰੂ ਕੀਤੇ, ਔਰ ਉਹਦੇ 'ਚ ਵੀ ਇਹੀ ਕਰੈਕਟਰ, ਕਿਉਂਕਿ ਜਦੋਂ ਫਿਰ ਤੁਹਾਡੀ ਜਿਹੜਾ ਕਿਸਮਤ ਦਾ ਹੱਕ ਕਿਸੇ ਹੋਰ ਦੇ ਕੋਲ ਹੁੰਦਾ ਹੈ, ਫਿਰ ਤੁਹਾਡੇ 'ਚੋਂ ਹੀ ਉਸ ਕਿਸਮ ਦੇ ਟ੍ਰੇਟਰ ਖੜੇ ਹੋ ਜਾਂਦੇ ਨੇ ਜਿਹੜੇ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀ ਕੁਹਾੜੀ ਦਾ ਦਸਤਾ ਬਣਦੇ ਨੇ। ਜੋ ਕੁਝ ਬਾਦਲ ਨੇ ਕੀਤਾ, ਜੇ ਹੁਣ ਪਟਨਾ ਸਾਹਿਬ 300 ਸਾਲਾ ਜਿਹੜਾ 350 ਸਾਲਾ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਮਾਗਮ ਸੀ, ਉੱਥੇ ਸਾਰਿਆਂ ਨੂੰ ਕਹਿ ਰਿਹਾ ਜੀ ਸਿੱਖ ਤੁਹਾਡੇ ਤੋਂ ਕੁਝ ਨਹੀਂ ਮੰਗਦੇ, ਇਹ ਬਹੁਤ ਕੁਰਬਾਨੀ ਕਰਨ ਨੂੰ ਤਿਆਰ ਨੇ, ਇਹਨਾਂ ਨੂੰ ਜਰਾ ਸ਼ਾਬਾਸ਼ ਦੇ ਦਿਆ ਕਰੋ। ਹੁਣ ਇਹੋ ਜਿਹੇ ਕਰੈਕਟਰ ਹੀ ਜਿਹੜੇ ਨੇ ਅਲਟੀਮੇਟਲੀ ਤੁਹਾਡੀ ਜਿਹੜੀ ਹੈ ਹੋਣੀ ਨੂੰ, ਜਿੱਥੇ ਦੁਸ਼ਮਣਾਂ ਦੇ ਹੱਥ 'ਚ ਇੱਕ ਕਲਾਸ ਨੇ ਫੜਾਇਆ, ਇਹ ਤੁਹਾਨੂੰ ਹੋਰ ਨਿਵਾਣ ਵੱਲ ਲੈ ਕੇ ਜਾਂਦੇ ਨੇ। ਸੋ ਇਹ ਵਰਤਾਰਾ ਜਿਹੜਾ ਹੈ ਉਹ ਇੱਕ ਥਾਂ ਤੱਕ ਨਹੀਂ ਰਿਹਾ। ਅੱਜ ਜਦੋਂ ਸੋਸ਼ਲ ਮੀਡੀਆ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਸਿਰ ਚੁੱਕਿਆ
ਤੇ ਫਿਰ ਇਹਨਾਂ ਦੀ ਉਸ ਕਿਸਮ ਦੀ ਜਿਹੜੀ ਗਲਤ ਮਸ਼ੀਨਰੀ ਸਿੱਖਾਂ ਨੂੰ ਜਿਹੜਾ ਪੁੱਟ ਡਾਊਨ ਕਰਨਾ ਚਾਹੁੰਦੇ ਨੇ। ਇੱਕ ਪਾਸੇ ਇਹਨਾਂ ਦਾ ਪ੍ਰੋਪੇਗੈਂਡਾ ਸੀ ਜੀ ਹਿੰਦੂਆਂ ਜੋ ਸਿੱਖ ਬਣੇ ਸੀ ਇਸ ਲਈ ਕਿ ਜੀ ਮੁਸਲਮਾਨਾਂ ਦੇ ਖਿਲਾਫ ਲੜਨਾ, ਹੁਣ ਪਾਕਿਸਤਾਨ ਬਣ ਗਿਆ, ਮੁਸਲਮਾਨਾਂ ਦਾ ਕੋਈ ਡਰ ਨਹੀਂ, ਤੁਸੀਂ ਵਾਪਸ ਹੁਣ ਹਿੰਦੂਆਂ 'ਚ ਆ ਜਾਓ। ਇੱਕ ਉਹ ਕਲਾਸ ਕਨਸਟੀਟਿਊਸ਼ਨਲੀ ਹਿੰਦੂ ਬਣਾ ਦਿੱਤਾ। ਔਰ ਦੂਸਰਾ ਇਹ ਜਿਹੜੇ ਜੋਕਸ ਸੀ ਉਹ ਇਸ ਲੈਵਲ ਦੇ ਉੱਤੇ ਕਮਰਸ਼ੀਅਲਾਈਜ਼ ਕੀਤੇ ਗਏ, ਸੋਸ਼ਲ ਸਾਈਟਸ ਦੇ ਉੱਤੇ ਇਸ ਕਿਸਮ ਦੇ ਸਪੈਸ਼ਲ ਸਾਈਟ ਬਣਾ ਕੇ ਕਿ ਵੀ ਇਹ ਪੁੱਟ ਡਾਊਨ ਕੀਤਾ ਜਾਏ ਕਿ ਵੀ ਇਹ ਦਿਮਾਗੀ ਤੌਰ ਦੇ ਉੱਤੇ ਬੜੇ ਘਟੀਆ ਜਿਹੇ ਲੋਕ ਨੇ, ਇਹਨਾਂ ਨੂੰ ਜਿਹੜਾ ਕੋਈ ਇਹਨਾਂ ਦੇ ਵਿੱਚ ਕੋਈ ਉਸ ਕਿਸਮ ਦੀ ਲਿਆਕਤ ਨਹੀਂ ਹੈ, ਇਹ ਤਾਂ ਐਵੇਂ ਬੇਵਕੂਫ ਕੌਮ ਹੈ। ਔਰ ਇਹਦੇ ਬਾਵਜੂਦ ਹੁਣ ਸਾਡੇ ਲੋਕ ਤਾਂ ਦੱਸਣ ਤੇ ਲੱਗੇ ਹੁੰਦੇ ਨੇ ਜੀ ਪ੍ਰਾਈਮ ਮਿਨਿਸਟਰ ਸਾਡਾ, ਇਕੋਨੋਮਿਸਟ, ਅਸੀਂ ਫੌਜ, ਅਸੀਂ ਖੇਤੀਬਾੜੀ, ਅਸੀਂ ਦੂਜਾ। ਔਰ ਇਹ ਬੜੀ ਬੇਸ਼ਰਮੀ ਦੇ ਨਾਲ ਈਵਨ ਇਹਨਾਂ ਦੇ ਮਿਨਿਸਟਰ ਜਿਹੜੇ ਨੇ ਉਹ ਪਬਲਿਕ ਜਲਸਿਆਂ 'ਚ ਵੀ ਇਹ ਜੋਕਿੰਗਲੀ ਕਹਿੰਦੇ ਸੀ, ਜਦੋਂ ਕਲਚਰ ਦੀ ਗੱਲ ਹੁੰਦੀ ਸੀ ਉਹ ਕਹਿੰਦੇ ਸੀ ਜੀ ਪੰਜਾਬ ਹੈਜ਼ ਜਸਟ ਵਨ ਕਲਚਰ ਐਂਡ ਦੈਟ ਇਜ਼ ਐਗਰੀਕਲਚਰ, ਕਿ ਬਈ ਹੋਰ ਸਿੱਖ ਇਹਨਾਂ ਦੀ ਤਹਿਜ਼ੀਬ ਹੀ ਨਹੀਂ ਹੈ ਪੰਜਾਬ। ਜਿਸ ਪੰਜਾਬ ਨੇ 5000 ਸਾਲ 'ਚ ਜਿਹੜਾ ਉਸ ਤਹਿਜ਼ੀਬ ਦਾ ਈਵਨ ਸਿੱਖਾਂ ਤੋਂ ਵੀ ਪਹਿਲਾਂ ਪੰਗੂੜਾ ਹੈ ਉਸ ਤਹਿਜ਼ੀਬ ਦਾ, ਇਹਨਾਂ ਕਿਉਂਕਿ ਗੱਲ ਫਿਰ ਕੱਲੀ ਸਿੱਖਾਂ ਤੱਕ ਨਹੀਂ ਸੀ ਰਹਿੰਦੀ, ਸਿੱਖਾਂ ਦੇ ਜੋਕ ਹੁੰਦੇ ਫਿਰ ਪੰਜਾਬ ਦੇ ਉੱਤੇ ਆ ਜਾਂਦਾ ਸੀ। ਔਰ ਫਿਰ ਜਦੋਂ ਉਹਨਾਂ ਨੇ ਦੇਖਣਾ ਕਿ ਵੀ ਕੋਈ ਗੈਰ ਨੇ ਬੈਠੇ, ਉਹਨਾਂ ਨੂੰ ਫਿਰ ਇੱਕ ਪੰਜਾਬੀ, ਜਦੋਂ ਸਿੱਖ ਬੈਠਾ ਫਿਰ ਇੱਕ ਪੰਜਾਬੀ ਸੀ, ਤੇ ਜੇ ਦੂਜਿਆਂ 'ਚ ਬਹਿਣਾ ਸਿੱਖਾਂ 'ਚ ਬਹਿਣਾ ਫਿਰ ਇੱਕ ਜੱਟ ਸੀ। ਫਿਰ ਉਹਨਾਂ ਨੇ ਇਸ ਕਿਸਮ ਦੇ ਨਾਲ ਜਿਹੜਾ ਇਹ ਜੋਕਸ ਦਾ ਸਿਲਸਿਲਾ, ਚਲੋ ਇਹ ਸਾਰਾ ਪਾਰਟ, ਔਰ ਇਹਦੇ ਤੇ ਝਗੜੇ ਵੀ ਹੁੰਦੇ ਸੀ ਸਕੂਲਾਂ ਕਾਲਜਾਂ 'ਚ, ਕਿਉਂਕਿ ਮੇਰੀ ਐਜੂਕੇਸ਼ਨ ਡਿਫਰੈਂਟ ਥਾਵਾਂ ਤੇ ਹੋਈ, ਮੈਂ ਦੇਖਿਆ ਉਹਨਾਂ ਹਿੰਦੂ ਮੈਜੋਰਟੀ ਕਲਾਸਿਸ 'ਚ ਵੀ ਕੀ ਚੱਲਦਾ ਸੀ ਕਿਵੇਂ। ਔਰ ਟੀਚਰਸ, ਮਤਲਬ ਜਦੋਂ ਇੱਕ ਤਾਂ ਸਟੂਡੈਂਟ ਕਰਦੇ ਨੇ, ਜਦੋਂ ਟੀਚਰ ਖਲੋ ਕੇ 40 ਸਟੂਡੈਂਟ ਨੇ ਉਹਨਾਂ 'ਚ ਸਿਰਫ 3 ਜਾਂ 4 ਸਿੱਖ ਸਟੂਡੈਂਟ ਨੇ, ਉਹ ਟੀਚਰ ਜਿਹੜਾ ਸਿੱਖਾਂ ਦਾ ਜੋਕ ਸੁਣਾ ਰਿਹਾ ਕਿ ਜੀ ਸਰਦਾਰਾਂ ਦੇ 12 ਵੱਜ ਗਏ ਤੇ ਜਾਂ ਇਹ ਹੋਇਆ ਉਹ ਹੋਇਆ, ਤੁਸੀਂ ਅੰਦਾਜ਼ਾ ਲਾਓ ਵੀ ਉਹ ਬੱਚੇ ਬੱਚੀਆਂ ਕਿਸ ਕੰਪਲੈਕਸ ਦੇ ਵਿੱਚ ਫਿਰ ਪੜ੍ਹਦੇ ਸੀ। ਜਦੋਂ ਲੜਦੇ ਸੀ ਤੇ ਫਿਰ ਉਹ ਸਕੂਲ ਐਕਸ਼ਨ ਹੁੰਦਾ ਸੀ ਕਿ ਜੀ ਡਿਸਪਲਿਨ ਭੰਗ ਕੀਤਾ। ਹੁਣ ਇਸ ਸਾਰੇ ਨੂੰ ਸਮਝਦੇ ਆ। ਔਰ ਜਦੋਂ ਦਾ ਮੈਂ ਕਿਹਾ ਵੀ ਸੋਸ਼ਲ ਮੀਡੀਆ ਇਹ ਟ੍ਰੈਂਡ ਹੋਰ ਵੀ ਵਧਿਆ ਹੈ, ਹਿੰਦੂਤਵਾ ਵਾਲਿਆਂ ਦਾ ਗਰਬ ਸੇ ਕਹੋ ਹਮ ਹਿੰਦੂ ਹੈ, ਇਹਨਾਂ ਦੀ ਲਾਈਨ ਹੋਰ ਆਈ। ਸੋ ਐਡਵੋਕੇਟ ਹਰਵਿੰਦਰ ਚੌਧਰੀ ਕੋਈ ਸਿੱਖ ਬੀਬੀ ਹੈ, ਇਹਨੇ ਸੁਪਰੀਮ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਕੀਤੀ। ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਸੁਪਰੀਮ ਕੋਰਟ ਕੋਈ ਗਾਈਡਲਾਈਨਸ ਇਸ਼ੂ ਕਰੇ ਕਿ ਇਹ ਜਿਹੜੇ ਸਿੱਖ ਜੋਕਸ ਨੇ ਇਹਨਾਂ ਦੇ ਉੱਤੇ ਪਾਬੰਦੀ ਹੋਏ। ਜਾਂ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਰੈਗਿੰਗ ਸੀ, ਜਦੋਂ ਵੀ ਨਵੇਂ ਸਟੂਡੈਂਟ ਕਾਲਜ ਦੇ ਵਿੱਚ ਆਉਂਦੇ ਸੀ, ਮੈਡੀਕਲ, ਇੰਜੀਨੀਅਰਿੰਗ ਜਾਂ ਡਿਗਰੀ ਕਾਲਜ, ਸੀਨੀਅਰ ਸਟੂਡੈਂਟਸ ਰੈਗਿੰਗ ਕਰਦੇ ਸੀ ਬਹੁਤ ਬੁਰੀ ਤਰ੍ਹਾਂ, ਕਈ ਹਾਲਤਾਂ 'ਚ ਮੌਤਾਂ ਹੋ ਜਾਂਦੀਆਂ ਸੀ। ਹੁਣ ਜੁਡੀਸ਼ਰੀ ਨੇ ਇਸ ਦਾ ਨੋਟਿਸ ਲੈਂਦੇ ਆ ਸਖਤ ਹਦਾਇਤਾਂ ਦਿੱਤੀਆਂ, ਰੈਗਿੰਗ ਆਲਮੋਸਟ ਬੈਂਡ ਵਾਂਗ ਹੈ, ਉਹਦੀਆਂ ਗਾਈਡਲਾਈਨਸ ਨੇ। ਇਸੇ ਤਰ੍ਹਾਂ ਬੀਬੀਆਂ ਦੇ ਵਰਕ ਪਲੇਸਿਸ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੀ ਗੱਲ ਸੀ, ਫਪਤੀਆਂ ਕੱਸਣਾ, ਦੂਜਾ ਉਹਨੂੰ ਉਹਨਾਂ ਨੇ ਇਸ ਕਿਸਮ ਦੀਆਂ ਗਾਈਡਲਾਈਨਸ ਲਾਅ ਦੇ ਦਾਇਰਾ ਕਾਰ 'ਚ ਲਿਆਂਦੇ ਆ, ਉਹਨੂੰ ਇੱਕ ਆਫੈਂਸ ਬਣਾਇਆ। ਔਰ ਇਹ ਬਹੁਤ ਸਾਰਾ ਇਸੇ ਤਰ੍ਹਾਂ ਈਵਨ ਦਲਿਤਾਂ ਦੇ ਹਵਾਲੇ ਨਾਲ ਜਿਸ ਕਿਸਮ ਦੀ ਲੈਂਗੁਏਜ ਹਾਈ ਕਾਸਟ ਲੋਕ ਵਰਤਦੇ ਸੀ ਗਰੀਬ ਨੀਵੀਆਂ ਜਾਤੀਆਂ ਦੇ ਲੋਕਾਂ ਲਈ, ਉਹਨੂੰ ਇਸ ਕਿਸਮ ਦਾ ਉਹਨਾਂ ਨੇ ਕਾਨੂੰਨੀ ਔਰ ਦੂਜਾ ਬਣਾਇਆ ਕਿ ਅੱਜ ਉੱਥੇ ਕੋਈ ਮੂੰਹ ਖੋਲ ਕੇ ਦਿਖਾਏ, ਫਿਰ ਨਾਲ ਦੀ ਨਾਲ ਜਿਹੜੀ ਆ ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਸੋ ਬੀਬੀ ਹਰਵਿੰਦਰ ਚੌਧਰੀ ਦਾ ਇਹੀ ਖਿਆਲ ਸੀ ਕਿ ਵੀ ਕੋਈ ਇਸ ਕਿਸਮ ਦੀਆਂ ਗਾਈਡਲਾਈਨਸ, ਤਾਂ ਕਿ ਇੱਕ ਬਹਾਦਰ ਕਮਿਊਨਿਟੀ ਜਿਹਨੇ ਇੰਨਾ ਕੁਝ ਜਿਹੜਾ ਸੁਸਾਇਟੀ ਲਈ ਔਰ ਇਸ ਮੁਲਕ ਲਈ ਕੀਤਾ ਜੀ, ਉਹਨਾਂ ਦਾ ਜਿਹੜਾ ਰਿਡੀਕਿਊਲ ਵਾਲਾ ਕੰਮ ਹੈ ਇਹਨੂੰ ਰੋਕਿਆ ਜਾਏ। ਪਰ ਹੁਣ ਇਹਦਾ ਨੋਟਿਸ ਇਹਦਾ ਕੀ ਹੈ, ਅੱਜ ਦੀ ਖਬਰਾਂ 'ਚ 2-3 ਵਾਰੀ ਹੀਅਰਿੰਗਸ ਹੋਈ, ਫਿਰ ਇਸ ਬੀਬੀ ਦੇ ਹੱਕ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਵਕੀਲ ਖੜਾ ਕੀਤਾ, ਸਪੋਰਟ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੀਤਾ। ਅੱਜ ਖਬਰ ਹੈ ਸੁਪਰੀਮ ਕੋਰਟ ਕਾਂਟ ਪਾਸ ਆਰਡਰਸ ਟੂ ਸਟਾਪ ਜੋਕਸ ਔਨ ਸਿੱਖ ਕਮਿਊਨਿਟੀ। ਸੁਪਰੀਮ ਕੋਰਟ ਦਾ ਕਹਿੰਦਾ ਹੈ, ਉਹ ਜਿਹੜੇ ਜੱਜ ਦੇ ਕੇਸ ਲੱਗਾ ਹੋਇਆ ਹੈ, ਬੈਂਚ headed by Justice Deepak Mishra said, we don't intend to render any judgment on this issue. We really can't issue guidelines to stop jokes. ਕਿ ਜੀ ਅਸੀਂ ਕੋਈ ਗਾਈਡਲਾਈਨਸ ਥੋੜੀ ਇਸ਼ੂ ਕਰ ਸਕਦੇ ਹਾਂ, ਕਰ ਹੀ ਨਹੀਂ ਸਕਦੇ। The top court was hearing PIL filed by Advocate Harvinder Chaudhary seeking a direction in the form of a set of guidelines to stop jokes on Sikh community. She contended that Sikh boys and girls were being subjected to ridicule and such jokes had an adverse ਸਾਈਕੋਲੋਜੀਕਲ ਇਫੈਕਟ ਔਨ them। ਹੁਣ ਇੱਥੇ ਹੁੰਦਾ ਹੈ, ਤੁਹਾਨੂੰ ਜਦੋਂ ਹੁੰਦਾ ਹੈ ਕਿ ਜੀ ਬੱਚਿਆਂ ਨੂੰ ਬੁਲਿੰਗ ਹੁੰਦਾ ਹੈ ਜੀ, ਕਾਉਂਸਲਿੰਗ ਹੁੰਦੀ ਹੈ, ਟੀਚਰਸ ਨੇ ਐਂਟਾਈ ਬੁਲਿੰਗ ਵਰਕਸ਼ਾਪਸ ਨੇ, ਕੰਪਲੇਨ ਫਾਈਲ ਹੁੰਦੀ ਹੈ,
ਜਿਹੜਾ ਬੁਲਿੰਗ ਕਰ ਰਿਹਾ ਉਹਨੂੰ ਸਜ਼ਾ ਹੁੰਦੀ ਹੈ, ਇਹਨਾਂ ਦੇ ਕਲਚਰ 'ਚ ਹੁੰਦਿਆਂ ਵੀ ਜੇ ਕੋਈ ਧੱਕਾ ਹੁੰਦਾ ਹੈ ਤੇ ਇੱਕ ਜਿਹੜਾ ਇਸ ਕਿਸਮ ਦਾ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੋਇਆ ਹੈ। ਪਰ ਉੱਥੇ ਈਵਨ ਸੁਪਰੀਮ ਕੋਰਟ ਦਾ ਜਿਹੜਾ ਹੁਣ ਉਹਨਾਂ ਨੇ ਕੀ ਕਿਹਾ ਕਿ ਵੀ ਇਹ ਸਾਰਾ, ਪਰ ਬੈਂਚ ਨੇ ਕਿਹਾ ਹਾਊ ਕੈਨ ਵੀ ਇਸ਼ੂ ਸੱਚ ਜਨਰਲ ਗਾਈਡਲਾਈਨਸ, ਕਿਵੇਂ ਇਸ਼ੂ ਕਰ ਸਕਦੇ ਹਾਂ। ਇਟ ਰਿਪੀਟਡਲੀ ਆਸਕ ਚੌਧਰੀ ਕੈਪਟ, ਹੁਣ ਉਹ ਵਿਚਾਰੀ ਬਾਰ-ਬਾਰ ਕਹਿ ਰਹੀ ਹੈ ਕਿ ਨਹੀਂ ਕੁਛ ਕਰੋ, ਅਸੀਂ ਸਾਡਾ ਕੋਈ ਵਸ ਨਹੀਂ ਚੱਲਦਾ ਹੈ, ਕੋਈ ਨਾ ਕੋਈ ਉਹਨੂੰ ਗਾਈਡਲਾਈਨਸ ਦਿਓ। The court said it couldn't issue moral guidelines as it would be very difficult to implement. Courts can't lay down moral guidelines for citizens. There are fundamental duties enshrined in the Constitution, but ਅਸੀਂ ਕੋਈ ਡਿਊਟੀਜ਼ ਨੂੰ ਜਿਹੜਾ ਲਾਗੂ ਥੋੜੀ ਕਰਵਾ ਸਕਦੇ। ਹੁਣ ਇਹਦੇ ਨਾਲ ਹੀ ਜਿਹੜਾ ਉੱਥੇ ਸਰਕਾਰ ਦਾ ਜਿਸ ਮੋਦੀ ਦੇ ਨਾਲ ਯਾਰੀ ਪਾਈ ਹੋਈ ਹੈ ਇਹਨਾਂ ਨੇ, ਉਹਨਾਂ ਦਾ ਜਿਹੜਾ ਸੋਲਿਸਿਟਰ ਜਨਰਲ ਸੀ, ਐਡੀਸ਼ਨਲ ਸੋਲਿਸਿਟਰ ਪਿੰਕੀ ਆਨੰਦ, ਪੰਜਾਬੀ ਹਿੰਦੂ, ਉਹ ਕਹਿੰਦਾ, ਉਹਨੂੰ ਜੱਜਾਂ ਨੂੰ ਕਹਿ ਰਿਹਾ, ਯੂ ਆਰ ਰਾਈਟ ਮਾਈ ਲਾਰਡ, ਦੇਰ ਆਰ ਮੈਨੀ ਜੋਕਸ ਔਨ ਲਾਇਰਸ ਆਲਸੋ, ਦਾ ਕੁਐਸਚਨ ਇਜ਼ ਟੂ ਵਾਟ ਐਕਸਟੈਂਟ ਦਾ ਕੋਰਟ ਕੈਨ ਗੈਟ ਇਨਟੂ ਇਟ। ਉਹਨੇ ਕਿਹਾ ਜੀ ਮਾਈ ਲਾਰਡ ਇਹ ਤਾਂ ਫਜ਼ੂਲ ਹੈ ਮੰਗ ਕੇ ਵੀ ਸਿੱਖ ਜੋਕਸ ਰੋਕਣ ਲਈ ਕੋਈ, ਦੇਖੋ ਵਕੀਲਾਂ ਦੇ ਉੱਤੇ ਨਹੀਂ ਹੈਗੇ ਲਤੀਫੇ, ਅਦਾਲਤਾਂ ਜਿਹੜੀਆਂ ਨੇ ਸਾਨੂੰ ਹੋਰ ਕੰਮ ਬਥੇਰੇ ਨੇ, ਅਸੀਂ ਕੋਈ ਇਦਾਂ ਦੇ ਕੰਮ ਕਿੱਥੋਂ ਤੱਕ ਅਸੀਂ ਜਾ ਸਕਦੇ। ਔਰ ਉਹਦੇ 'ਚ ਫਿਰ ਜਦੋਂ ਉਹਨੇ ਬਾਰ-ਬਾਰ ਇਨਸਿਸਟ ਕੀਤਾ, ਫਿਰ ਉਹਨਾਂ ਨੇ ਕਿਹਾ, ਕੋਰਟ ਕਹਿੰਦਾ ਟਾਪ ਕੋਰਟ ਸੈਡ ਮੋਸਟ ਆਫ ਥੀਸ ਜੋਕਸ ਵਰ ਬੀਇੰਗ ਸਰਕੂਲੇਟਡ ਔਨ ਸੋਸ਼ਲ ਮੀਡੀਆ ਐਂਡ ਦੇयर वर ਲੀਗਲ ਰੈਮੀਡੀਜ਼ ਅਵੇਲੇਬਲ ਟੂ ਐਨੀ ਪਰਸਨ ਹੂਜ਼ ਰੈਪੂਟੇਸ਼ਨ ਵਾਜ਼ ਹਰਟ। ਉਹਨੇ ਕਿਹਾ ਜੀ ਤੁਸੀਂ ਡਿਫੇਮੇਸ਼ਨ ਕੇਸ ਕਰੋ, ਕਿ ਜੇ ਸੋਸ਼ਲ 'ਚ ਹੈ ਤੁਸੀਂ ਅਦਾਲਤੀ ਕਾਰਵਾਈ ਕਰੋ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈਗਾ ਇਹ ਸਾਰੇ ਦੇ ਅਸੀਂ ਕਦੀ ਹੀਅਰਿੰਗ ਹੋਰ ਕਰ ਲਾਂਗੇ, ਪਰ ਆਲਰੇਡੀ ਉਹਨਾਂ ਨੇ ਇੰਡੀਕੇਸ਼ਨ ਦੇ ਦਿੱਤੀ ਕਿ ਵੀ ਈਵਨ ਜੁਡੀਸ਼ੀਅਲ, ਹੁਣ ਸੁਪਰੀਮ ਕੋਰਟ ਨੇ ਵੀ ਇਹ ਆਗਿਆ ਕਰ ਦਿੱਤੀ ਜੀ ਕੋਈ ਗੱਲ ਨਹੀਂ ਹੈ, ਤੁਸੀਂ ਜਿਹੜਾ ਸਿੱਖਾਂ ਨੂੰ ਇਹਨਾਂ ਦੇ ਮਜ਼ਾਕ ਬਣਾਓ। ਔਰ ਦੂਜਾ ਹੁਣ ਇਹੀ ਸੁਪਰੀਮ ਕੋਰਟ ਜਿਹਨੂੰ ਇੰਨਾ ਵੱਡਾ ਇਸ਼ੂ ਹੀ ਨਹੀਂ ਲੱਗਦਾ ਜੀ, ਇਹੀ ਖਬਰ ਅਖਬਾਰ ਦੇ ਇੱਕ ਪਾਸੇ ਲੱਗੀ ਐਂਡ ਆਪੋਜ਼ਿਟ ਇੱਕ ਦੂਜੀ ਖਬਰ ਲੱਗੀ ਹੈ, ਸੁਪਰੀਮ ਕੋਰਟ ਕੰਟੈਂਪਟ ਪ੍ਰੋਸੀਡਿੰਗਸ ਅਗੇਂਸਟ ਹਾਈ ਕੋਰਟ ਜੱਜ। ਔਰ ਇਹ ਸਟੋਰੀ ਹੈ ਕਿ ਕਲਕੱਤਾ ਹਾਈ ਕੋਰਟ ਦਾ ਜੱਜ ਹੈ CS ਕਰਨਨ, ਇਹ ਇੱਕ ਵਿਚਾਰਾ ਦਲਿਤ ਜੱਜ ਹੈ ਔਰ ਇਹਦੇ ਨਾਲ ਬੜੀ ਹਰਾਸਮੈਂਟ ਕਰ ਰਹੇ ਨੇ। ਪਹਿਲਾਂ ਇਹਨੂੰ ਉੱਥੋਂ ਜਿਹੜਾ ਮਦਰਾਸ ਹਾਈ ਕੋਰਟ 'ਚੋਂ ਇਹਦੀ ਟ੍ਰਾਂਸਫਰ ਕੀਤੀ, ਆਵਾਜ਼ ਚੁੱਕਣ ਵਾਲਾ। ਹੁਣ ਇਹਨੇ ਜਸਟਿਸ CS ਕਰਨਨ ਨੇ ਮੋਦੀ ਨੂੰ ਚਿੱਠੀ ਲਿਖੀ ਜਨਵਰੀ 22-23 ਨੂੰ, ਉਹਦੇ 'ਚ ਉਹਨੇ ਲਿਖਿਆ, ਉਹਨੇ ਕਿਹਾ ਕਿ ਜੀ ਮੈਂ ਸਾਬਤ ਕਰ ਸਕਦਾ ਵੀ ਜੁਡੀਸ਼ਰੀ 'ਚ ਕਿੰਨੀ ਜ਼ਿਆਦਾ ਕਰਪਸ਼ਨ ਹੈ, ਔਰ ਜਿਹਨੂੰ ਹੁਣ ਤੁਸੀਂ ਇਹ ਚੀਫ ਜਸਟਿਸ ਦੇ ਲਈ ਜਿਹੜਾ ਸੁਪਰੀਮ ਕੋਰਟ ਦੇ ਜੱਜ ਲਈ ਨੋਮੀਨੇਟ ਕੀਤਾ, ਜਿਸ ਬੰਦੇ ਨੂੰ ਐਲੀਵੇਟਡ ਟੂ ਦਾ ਟਾਪ ਕੋਰਟ, ਉਹਦੇ ਖਿਲਾਫ ਜਿਹੜੇ ਨੇ ਕਰਪਸ਼ਨ ਕੇਸ ਜਿਹੜੇ ਚਾਰजेस ਨੇ, ਔਰ ਮੈਂ ਇਹ ਸਾਬਤ ਕਰ ਸਕਦਾ। ਹੁਣ ਇਸ ਦੇ ਉੱਤੇ ਜੋ ਹੀ ਇਹ ਲੈਟਰ ਉਹਨੇ ਮੋਦੀ ਨੂੰ ਲਿਖਿਆ, ਇਹ ਜਿਹੜੇ 7 ਜੱਜ ਨੇ, 7 ਜੱਜ ਬੈਂਚ headed by Chief Justice of India J.S. Khair will decide whether to issue a notice to Justice Karnan asking him to personally appear before it for creating obstruction in the administration of justice. ਹੁਣ ਉਹ ਚਿੱਠੀ ਲਿਖਦਾ ਹੈ ਕਿ ਵੀ ਤੁਹਾਡੇ ਕਰਪਸ਼ਨ ਹੈ ਜੁਡੀਸ਼ਰੀ 'ਚ ਔਰ ਕਾਰਵਾਈ ਕਰੋ, ਤੇ 7 ਜੱਜ ਜਿਹੜੇ ਨੇ ਉਹ ਸੂ ਮੋਟੋ ਨੋਟਿਸ ਲੈਂਦੇ ਨੇ ਕਿ ਜੀ ਇਹ ਜਿਹੜਾ ਪਾਰਟ ਹੈ ਇਹ ਤਾਂ ਜੁਡੀਸ਼ਰੀ ਦੇ ਕੰਮ 'ਚ obstruction ਹੈ, ਔਰ ਉਹ ਹੁਣ 7 ਜੱਜ ਫੈਸਲਾ ਕਰਨਗੇ ਵੀ ਇਸ ਜਸਟਿਸ ਕਰਨਨ ਨੂੰ ਜਿਹੜਾ ਹੈ ਉਹ ਤਲਬ ਕਰਨ। ਹੁਣ ਇੱਕ ਪਾਸੇ ਔਰ ਇਸ ਤੋਂ ਪਹਿਲਾਂ ਜਸਟਿਸ ਮਾਰਕੰਡੇ, ਉਹਨੂੰ ਸੁਪਰੀਮ ਕੋਰਟ ਨੇ ਤਲਬ ਕੀਤਾ ਹੈ, ਕਿਉਂਕਿ ਮਾਰਕੰਡੇ ਨੇ ਇੱਕ ਕੇਸ 'ਚ ਉਹਨਾਂ ਨੇ ਰੇਪ ਕੇਸ ਜਿਹੜਾ ਉਹ ਰੇਪਿਸਟ ਨੂੰ ਛੱਡ ਦਿੱਤਾ ਸੀ, ਔਰ ਉਹਨੇ ਮਾਰਕੰਡੇ ਨੇ ਕ੍ਰਿਟਿਸਾਈਜ਼ ਕੀਤਾ ਕਿ ਵੀ ਇਹ ਠੀਕ ਨਹੀਂ, ਔਰ ਖੁਦ ਉਹ ਸੁਪਰੀਮ ਕੋਰਟ ਦਾ ਜਿਹੜਾ ਜਸਟਿਸ ਰਿਹਾ ਔਰ ਉਹਨੂੰ ਇਹਨਾਂ ਨੇ ਤਲਬ ਕਰਕੇ ਮਾਫੀ ਮੰਗਵਾਈ। ਹੁਣ ਜਿਹੜਾ ਸੁਪਰੀਮ ਕੋਰਟ ਦੇ ਜੱਜ ਜੁਡੀਸ਼ਰੀ ਦੇ ਵਿੱਚ ਕਰਪਸ਼ਨ ਹੋਣ ਦੀ ਗੱਲ ਆਪਣੇ ਸਾਬਕਾ ਜਸਟਿਸ ਤੋਂ ਔਰ ਸਿਟਿੰਗ ਜਸਟਿਸ ਤੋਂ ਨਹੀਂ ਸੁਣ ਸਕਦੇ, ਉਹਦਾ ਸੂ ਮੋਟੋ ਨੋਟਿਸ ਲੈ ਲੈਂਦੇ ਨੇ। ਉਹਨਾਂ ਨੂੰ ਜਿਹੜਾ ਸਾਰੀ ਕਮਿਊਨਿਟੀ ਜਿਹਨੂੰ ਬਟ ਆਫ ਜੋਕਸ ਦੇ ਨਾਲ ਜੋੜਿਆ ਹੋਇਆ, ਉਹ ਉਹਨਾਂ ਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਲਈ ਕੋਈ ਗਾਈਡਲਾਈਨਸ ਰੈਗਿੰਗ ਦੇ ਉੱਤੇ ਜਾਂ ਸੈਕਸ਼ੂਅਲ ਹਰਾਸਮੈਂਟ ਦੇ ਲਾਈਨ ਤੇ ਇਸ਼ੂ ਕੀਤੇ ਜਾਣ। ਹੁਣ ਇਹ ਉਹ ਲੋਕ ਨੇ, ਬੀਬੀ ਐਡਵੋਕੇਟ ਹਰਵਿੰਦਰ ਚੌਧਰੀ ਜਿਹੜੇ ਭਾਰਤ ਦੇ ਬੜੇ ਲਾਇਲ ਸ਼ਹਿਰੀ ਨੇ ਜੀ, ਔਰ ਇਹ ਬੜੀ ਉਸ ਲਾਇਲਟੀ ਦੇ ਨਾਲ ਹੀ ਉਹਨਾਂ ਨੇ ਅਪਰੋਚ ਕੀਤਾ ਕਿ ਜੀ ਸਾਡਾ ਸੁਪਰੀਮ ਕੋਰਟ ਹੈ, ਔਰ ਇਹ ਵਰਤਾਰਾ ਉੱਥੇ ਹੈ। ਕਿੰਨੀ ਕੁ ਦੇਰ ਇਸ ਕਿਸਮ ਦੇ ਜਿਹੜੇ ਲਾਇਲਿਸਟ ਨੇ ਇਹ ਉਹਨਾਂ ਦੀ, ਅਸੀਂ ਤਾਂ 32 ਸਾਲ ਦੀ ਕਹਾਣੀ ਸੁਣਾਉਂਦੇ ਹਾਂ ਕਿ ਭਾਈ ਨਸਲਕੁਸ਼ੀ ਹੋਈ, ਦਿੱਲੀ 'ਚ ਹੋਈ, ਜੂਨ 84 ਹੋਇਆ, ਇੱਕ ਨਸਲ ਮਾਰ ਦਿੱਤੀ, ਇਹੀ ਅਦਾਲਤਾਂ ਜੀ।
ਇਹਨਾਂ ਨੇ ਕੋਈ ਸੂ ਮੋਟੋ ਤਾਂ ਕੀ ਲੈਣਾ, ਕੋਈ ਕਾਰਵਾਈ ਵੀ ਨਹੀਂ ਕੀਤੀ, ਪਰ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਕੋਈ ਜਸਟਿਸ ਨਿਕਲ ਆਏ। ਸੋ ਮੇਰਾ ਖਿਆਲ ਹੈ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਵੀ ਸਾਡਾ ਹਾਲ ਉੱਥੋਂ ਦੇ ਸਿਸਟਮ ਔਰ ਉਹਨਾਂ ਦੀ ਜੁਡੀਸ਼ਰੀ ਦੇ ਸਾਹਮਣੇ ਵੀ ਕੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਬਿਲਕੁਲ ਆਪਣਾ ਐਨਾਲਿਸਿਸ ਬਹੁਤ ਵਧੀਆ ਦਿੱਤਾ ਹੈ, ਸਾਡੇ ਦਰਸ਼ਕਾਂ ਨੂੰ ਬਹੁਤ ਪਸੰਦ ਆਏਗਾ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।